ਉਹਦਾ ਅੰਦਾਜ਼ ਇੰਝ ਸੀ। ਉਹ ਆ ਕੇ ਨਾ ਉੱਤੇ ਦੇਖ ਕੇ ਕਹਿੰਦਾ ਸੀ, ਪਰਮਾਤਮਾ ਮੈਂ ਦਿਹਾੜੀ ਸ਼ਗਨ ਵੀ ਨਹੀਂ ਸੀ ਪੂਰੇ ਕੀਤੇ, ਮੈਂ ਦਿਹਾੜੀ ਆਪਣੇ ਚਾਅ ਵੀ ਨਹੀਂ ਸੀ ਪੂਰੇ ਕੀਤੇ, ਤੂੰ ਮੇਰੇ ਕੋਲ ਕਿਹੜੀ ਚੀਜ਼ ਦਾ ਬਦਲਾ ਲਿਆ? ਇਹ ਮੇਰੀ ਮਿੱਟੀ, ਇਹ ਮੇਰੀ ਧਰਤੀ ਮੈਨੂੰ ਹਾਲੇ ਨਸੀਬ ਵੀ ਨਹੀਂ ਹੋਇਆ। ਪਤਾ ਨਹੀਂ ਮੈਂ ਕਿਹੜੇ ਚਾਵਾਂ ਦੇ ਨਾਲ ਬਣਾਇਆ ਸੀ, ਕਿੰਜ ਬਣਾਇਆ ਸੀ, ਤੇ ਬੜੇ ਮੇਰੀ ਇਹਦੀਆਂ ਤਮੰਨਾ ਸਨ ਬਣਾ ਤੇ, ਲੇਕਿਨ ਉਹ ਦੋਸਤੋ ਹਾਫਸਾਬਾਦ ਵਿੱਚ ਇਹ ਮਕਾਨ ਜਿਹੜਾ ਇਹ ਹਲੇ ਬਣਿਆ ਹੀ ਸੀ ਤੇ ਪਾਰਟੀਸ਼ਨ ਹੋ ਗਈ ਤੇ ਉਹ ਹਿੰਦੂ ਖਾਨਦਾਨ ਹਲੇ ਇਸ ਘਰ 'ਚ ਸ਼ਿਫਟ ਵੀ ਨਹੀਂ ਸੀ ਹੋਇਆ ਤੇ ਫਿਰ ਇਹ ਦੀਵਾਰ ਨੂੰ ਪਕੜ ਕੇ ਉੱਚੀ ਉੱਚੀ ਰੋਇਆ। ਚਲੋ ਤਫਸੀਲ ਸੁਣਿਆ ਅਜ਼ੀਜ਼ ਅਲੀ ਸ਼ੇਖ ਸਾਹਿਬ ਕੋ, ਜਿਨ੍ਹਾਂ ਨੇ ਬੜੀ ਡਿਟੇਲ ਨਾਲ ਦੱਸਿਆ ਕਿ ਉਹ ਬੰਦਾ ਹਿੰਦੂ ਜਿਹੜਾ ਸੀ ਉਹ ਰੋਂਦਾ ਸੀ, ਇੱਥੋਂ ਜਾਂਦਾ ਨਹੀਂ ਸੀ ਕਿ ਮੈਂ ਤੇ ਹਲੇ ਆਪਣੇ ਚਾਅ ਵੀ ਨਹੀਂ ਲਾਏ ਤੇ ਮੈਨੂੰ ਇਹ ਘਰ ਛੱਡਣਾ ਪੈ ਗਿਆ, ਮੇਰੇ ਤੇ ਖਾਨਦਾਨ ਨੇ ਹਲੇ ਇੱਥੇ ਵਿੱਚ ਸ਼ਿਫਟ ਹੋਣਾ ਸੀ। ਤੇ ਏਡੀ ਆਲੀਸ਼ਾਨ ਹਵੇਲੀ 1947 ਦੀ ਬਣੀ, ਤੁਸੀਂ ਦੇਖ ਸਕਦੇ ਹੋ ਨਾ, ਇੰਤਹਾਈ ਖੂਬਸੂਰਤ, ਅੱਜ ਵੀ ਮੌਜੂਦ ਤੇ ਹੈ। ਲੇਕਿਨ ਦੋਸਤੋ ਪਤਾ ਨਹੀਂ ਉਹ ਕਿੱਥੇ ਗਿਆ ਖਾਨਦਾਨ। ਤੇ ਚਲੋ ਤੁਹਾਨੂੰ ਪੂਰੀ ਸਟੋਰੀ ਸੁਣਾਉਂਦੇ ਹਾਂ। ਇਹ ਜਿਹੜੀ ਬਿਲਡਿੰਗ ਮੈਂ ਤੁਹਾਨੂੰ ਦਿਖਾਉਣ ਲੱਗਾ ਹਾਂ, ਤਕਸੀਮ ਤੋਂ ਪਹਿਲਾਂ ਇਹਦਾ ਇੱਕ ਅਜੀਬੋ ਗਰੀਬ ਵਾਕਿਆ, ਠੀਕ ਹੈ, ਜਿਹੜਾ ਸਾਡੇ ਲੋਕਾਂ ਵਾਸਤੇ ਵੈਸੇ ਇਬਰਤ ਹੈ। ਠੀਕ, ਇਹ ਦੁਨੀਆ ਦੇ ਵਿੱਚ ਸਭ ਕੁਛ ਇੱਕ ਆਰਜ਼ੀ ਹੈ। ਇਹ ਮਕਾਨ 1947 ਵਿੱਚ ਬਿਲਕੁਲ ਨਵਾਂ ਬਣਿਆ ਸੀ। ਇਹ ਮਕਾਨ ਦੇ ਮਾਲਕ ਦਾ ਨਾਮ ਸੀ ਮੋਹਨ ਲਾਲ ਜੀ। ਉਹ ਮੰਡੀ ਦਾ ਇੱਕ ਆੜਤੀ, ਇੱਕ ਸੋਨਾ ਦੇ ਕਾਰਖਾਨੇ ਦਾ ਮਾਲਕ ਸੀ। ਜਿਸ ਵਕਤ ਉਹਨੇ ਇਹ ਸਾਡੇ 3 ਮੰਜ਼ਿਲਾ ਮਕਾਨ ਬਣਾਇਆ, ਇਹਦੇ ਮਮਾਰ ਬਣਾਉਣ ਵਾਲੇ ਉਹ ਸਪੈਸ਼ਲ ਲੋਕ ਆਏ। ਅੱਛਾ, ਲੋਗੋਂ ਆ ਕੇ ਇਹ ਬੜੇ ਉਹਨੇ ਰੀਝ ਦੇ ਨਾਲ, ਆਪਣੀ ਦਿਲ ਲੱਗੀ ਦੇ ਨਾਲ ਬਣਾਇਆ। ਲੇਕਿਨ ਇਹਦੇ ਜਿਹੜਾ ਇਬਰਤ ਵਾਲੀ ਮੈਂ ਗੱਲ ਇਹ ਕਰਨਾ ਵਾ, ਜਿਸ ਵਕਤ ਉਹਦਾ ਮਕਾਨ ਇਹ ਮੁਕੰਮਲ ਹੋਇਆ, ਫਰਨੀਚਰ ਵਗੈਰਾ ਸੈੱਟ ਕੀਤਾ, ਹਾਲੀ ਇੱਧਰ ਆਉਣਾ ਸੀ ਤੇ ਅੱਛਾ, ਜਿਸ ਵਕਤ ਉਹਨੇ ਆਉਣਾ ਸੀ ਉਸ ਵਕਤ ਦੀ ਬਦਕਿਸਮਤੀ ਨਾਲ ਤਕਸੀਮ ਦਾ ਵਕਤ ਹੈ। ਅੱਛਾ, ਹੁਣ ਜਿਸ ਵਕਤ ਇੱਥੋਂ ਕਨਵਾਏ ਜਾ ਰਿਹਾ ਸੀ ਰਿਫਿਊਜੀਆਂ ਦਾ, ਹਾਂਜੀ, ਉਧਰ ਜਾ ਕੇ ਰਿਫਿਊਜੀ ਹੋ ਗਿਆ, ਰਿਫਿਊਜੀ ਹੋ ਗਿਆ, ਹਾਂਜੀ, ਸ਼ਰਨਾਰਥੀ ਬਣ ਗਿਆ। ਚੱਲ ਅੱਛਾ, ਜਿਸ ਵਕਤ ਉਹ ਜਾ ਰਿਹਾ ਸਨ, ਮੋਹਨ ਲਾਲ ਜੀ ਇਹ ਜਗ੍ਹਾ ਤੇ ਆ ਕੇ ਖਲੋ ਗਿਆ। ਉਹ ਅਹਿਮਦਾਦ ਸੀ, ਉਹਨੇ ਆ ਕੇ ਇੱਥੋਂ ਇੰਜ ਫੜਿਆ ਮਕਾਨ ਦੇ ਕੋਲ ਨਾ, ਉਹਦਾ ਅੰਦਾਜ਼ ਇੰਝ ਸੀ। ਉਹ ਆ ਕੇ ਨਾ ਉੱਤੇ ਦੇਖ ਕੇ ਕਹਿੰਦਾ ਸੀ, ਪਰਮਾਤਮਾ ਮੈਂ ਦਿਹਾੜੀ ਸ਼ਗਨ ਵੀ ਨਹੀਂ ਸੀ ਪੂਰੇ ਕੀਤੇ, ਮੈਂ ਦਿਹਾੜੀ ਆਪਣੇ ਚਾਅ ਵੀ ਨਹੀਂ ਸੀ ਪੂਰੇ ਕੀਤੇ, ਤੂੰ ਮੇਰੇ ਕੋਲ ਕਿਹੜੀ ਚੀਜ਼ ਦਾ ਬਦਲਾ ਲਿਆ? ਇਹ ਮੇਰੀ ਮਿੱਟੀ, ਇਹ ਮੇਰੀ ਧਰਤੀ ਮੈਨੂੰ ਹਾਲੇ ਨਸੀਬ ਵੀ ਨਹੀਂ ਹੋਇਆ। ਪਤਾ ਨਹੀਂ ਮੈਂ ਕਿਹੜੇ ਚਾਵਾਂ ਦੇ ਨਾਲ ਬਣਾਇਆ ਸੀ, ਕਿੰਜ ਬਣਾਇਆ ਸੀ, ਤੇ ਬੜੇ ਮੇਰੀ ਇਹਦੀਆਂ ਤਮੰਨਾ ਸਨ ਬਣਾ ਤੇ, ਲੇਕਿਨ ਉਹ ਮੇਰੀਆਂ ਯਾ ਅੱਲਾ ਪਰਮਾਤਮਾ ਨੂੰ ਕਹਿ ਰਿਹਾ, ਪਰਮਾਤਮਾ ਭਗਵਾਨ ਤੂੰ ਮਤ ਜਿਹੜਾ ਨਾ ਉਹ ਮੇਰੇ ਨਾਲ ਇੱਕ ਬੜਾ ਵੱਡਾ ਜ਼ੁਲਮ ਹੋਇਆ, ਯਾਨੀ ਕਿ ਮਕਾਨ ਜਿਹੜਾ ਨਾ ਰਹਿਣਾ ਨਸੀਬ ਨਹੀਂ ਹੋਇਆ, ਰਹਿਣਾ ਨਸੀਬ ਨਹੀਂ ਹੋਇਆ। ਅੱਛਾ, ਦਰਵਾਜ਼ਾ ਇੱਧਰ, ਹਾਂਜੀ, ਹੁਣ ਦੋਸਤੋ ਇਹ ਦੇਖੋ ਤੁਸੀਂ, ਇਹ ਕੀ ਕਹਿੰਦੇ ਨੇ ਕਿ ਇਹਦੇ ਚਾਅ ਨਾਲ ਮਾਣ ਨਾਲ ਪੈਸਾ ਲਾ ਕੇ ਮਕਾਨ ਬਣਾਇਆ ਤੇ ਇਹਦੇ ਰਿਹਾ ਜੀ। ਅੱਛਾ, ਉਹ ਇੱਥੇ ਖਲੋਤੇ ਅੱਜ ਕੱਲ੍ਹ ਕਨਵਾਈ ਜਾ ਰਿਹਾ ਸੀ, ਉਹਦੇ ਘਰ ਦੇ ਉਹਨਾਂ ਆ ਕੇ ਫੜਿਆ ਉਹਨੂੰ, ਫੜ ਕੇ ਜ਼ਬਰਦਸਤੀ ਕਰਕੇ ਜਿਹੜਾ ਨਾ ਉਹਨਾਂ ਜਾ ਕੇ ਕਿਧਰੇ ਹਾਲਾਤ ਨਾ ਖਰਾਬ ਹੋ ਜਾਣ, ਉਹਨੂੰ ਫੜਿਆ ਤੇ ਲੇਕਿਨ ਉਹ ਬੂਏ ਦੀ ਚੁਗਾੜ ਨਹੀਂ ਸੀ ਛੱਡ ਗਿਆ। ਉਹ ਬਾਰ-ਬਾਰ ਆਪਣਾ ਸਿਰ ਮਾਰਦਾ ਸੀ, ਉਹਨੇ ਇੰਨਾ ਸਿਰ ਮਾਰਿਆ ਕਿ ਉਹਦੇ ਸਿਰ ਲਹੂ ਲੁਹਾਨ ਹੋ ਗਿਆ ਸੀ। ਇਹ ਮਕਾਨ ਦੀ ਕੋਈ ਸਾਖਤ ਦੇਖੋ, ਬਾਅਦ ਵਿੱਚ ਸਾਡੇ ਸ਼ੁਰਫਾ ਨੇ ਇਹ ਮਕਾਨ ਦੀਆਂ ਖਿੜਕੀਆਂ ਤੱਕ ਨਹੀਂ ਸੀ ਛੱਡੀਆਂ, ਇਹਦਾ ਰੰਗੀਨ ਸ਼ੀਸ਼ੇ ਟੁੱਟ ਗਏ, ਅੱਗੋਂ ਫਰਨੀਚਰ ਵੀ ਅੱਲਾ ਬੋਲ ਰਿਹਾ। ਆ ਵੇਖੋ ਨਾ ਜੀ, ਇੰਨੇ ਮੋਟੇ ਮਜ਼ਬੂਤ ਕੁੰਡੇ ਹੈ ਜੀ, ਇਹ ਜੀ ਇਹ ਮੇਰਾ ਤੋੜ ਕੇ ਜਿਹੜਾ ਨਾ, ਇਹਦਾ ਜ਼ੂਮ ਕਰਨਾ ਜੀ, ਇਹ ਦੇਖੋ ਇਹ ਕੁੰਡੇ ਹੀ ਟੁੱਟ ਗਏ ਨੇ,
ਹਾਂ ਨਾ ਮੱਚ ਗਈ ਤੇ ਇਹ ਜੋ ਮਕਾਨ ਉੱਤੇ ਆਹ ਦੇਖੋ ਮਕਾਨ ਦੀ ਸਾਖਤ ਉਹ ਕਾਸੀ ਇਹ ਆਪਣੇ ਵਕਤ ਦੀ ਜਦੀਦ ਤਰੀਨ ਇਮਾਰਤ ਸੀ ਜਿਹਦੇ ਬਣਾਉਣ ਵਾਲੇ ਸਪੈਸ਼ਲ ਲੋਕ ਹੋਏ ਸੀ ਤੇ ਉਹ ਬਣਾ ਕੇ ਹਾਂਜੀ ਰਹਿਣ ਦਾ ਟਾਈਮ ਆਇਆ ਰਹਿਣ ਦਾ ਟਾਈਮ ਆਇਆ ਤੇ ਉਹਨਾਂ ਨੂੰ ਰਹਿਣ ਨਸੀਬ ਨਹੀਂ ਹੋਇਆ ਇਹ ਬਾਇਸੇ ਇਬਰਤ ਹੈ ਕਿ ਇਨਸਾਨ ਸੋਚਦਾ ਕੁਛ ਹੈ ਅੱਲਾਹ ਤਾਲਾ ਇਜਾਜ਼ਤ ਕੁਛ ਕਰਦਾ ਕੁਛ ਕਰ ਇਹ ਦੇਖੋ ਤੁਸੀਂ ਇਹ ਕੁੰਡਾ ਵੀ ਉਹਨਾਂ ਕੋਲ ਲੱਗਾ ਹੋਣਾ ਹਾਂਜੀ ਇਹ ਸਾਰਾ ਕਾਸੀ 1 2 3 ਸਾਡਾ 4 ਦਾ ਵਾਹ ਜੀ ਆ ਜਿਹੜਾ ਵੀ उन्नीस सौ 17 ਦੀ ਬਲਾਦ ਹੈਗੀ ਜੀ ਮਾਮਦੀਨ ਸਾਹਿਬ ਨੇ ਬਲਪੀਰ ਬਖਸ਼ ਤੇ ਇਹ ਉਹਨਾਂ ਦੀ ਜਨਾਬ 2 ਕਬਰਾਂ ਨੇ ਹਾਂਜੀ ਉਹ ਕਹਿੰਦੇ ਉਨੀ ਜਗ੍ਹਾ ਮੈਂ ਛੱਡ ਗਈ ਸਹੀ ਇਹ ਉੱਥੋਂ ਸ਼ੁਰੂ ਹੋ ਕੇ ਐਸਾ ਹਾਦੀ ਹਾਂਜੀ ਉਹ ਜਗ੍ਹਾ ਤੋਂ ਸ਼ੁਰੂ ਹੋ ਕੇ ਇਹ ਚੌਧਰੀ ਨਰਾਇਣ ਦਾਸ ਕਪੂਰ ਦੀ ਰਿਹਾਇਸ਼ ਸੀ ਅੱਛਾ ਜਿਨ੍ਹਾਂ ਦੇ ਬੇਟੇ ਜੋਗਿੰਦਰ ਸਿੰਘ ਕਪੂਰ ਸਾਹਿਬ ਉਹ ਇੱਕ ਮੁਹੱਕਕ ਤਰੀਕਦਾਰ ਤੇ ਜਿਨ੍ਹਾਂ ਸਮਾਜ ਦੇ ਮੁਤਲਕ 1-2 ਕਿਤਾਬਾਂ ਵੀ ਲਿਖੀਆਂ ਹਨ ਵਾਹ ਜੀ ਵਾਹ ਇਹ ਸਾਰੀ ਉਹਨਾਂ ਦੀ ਰਿਹਾਇਸ਼ ਹੁੰਦੀ ਸੀ ਇੱਥੋਂ ਲੈ ਕੇ ਇਹ ਰਿਹਾਇਸ਼ ਉਹਨਾਂ ਦੀ ਉੱਥੋਂ ਤੱਕ ਨਾ ਅੱਛਾ ਸਾਰਾ ਉਹਨਾਂ ਦਾ ਜਨਾਬ ਰਿਹਾਇਸ਼ ਕਰ ਹਾਂਜੀ ਉਹ ਬਹੁਤ ਵੱਡਾ ਸਮਾਜ ਦਾ ਖਾਨਦਾਨ ਸੀ ਕਪੂਰਾਂ ਵਿੱਚ ਤੇ ਇਹਨਾਂ ਦੀ ਰਕਬਾ ਜਿਹੜਾ ਸੀ ਉਹ ਦੀ ਮਾਨਸਾ ਨੇ ਇਹਨਾਂ ਨੂੰ ਕਿਹਾ ਸੀ ਜਲਾਲ ਦੀ ਮਾਨਾ ਸੀ ਇਹਨਾਂ ਦਾ ਅਸੀਂ ਛੱਡੇ ਸ਼ਨਾਸ ਰਾਈ ਠੀਕ ਮੌਜੂਦਾ ਵਕਤ ਵਿੱਚ ਜੋਗਿੰਦਰ ਕਪੂਰ ਸਾਹਿਬ ਦੀ ਉਮਰ ਤਕਰੀਬਨ 90 ਸਾਲ ਤੇ ਉਹ ਫਰੀਦਾਬਾਦ ਇੰਡੀਆ ਮੁਕੀ ਅੱਛਾ ਕੁਝ ਰਾਤ ਚ ਨੇ ਹਾਂਜੀ ਰਾਤ ਜਾਂ ਸਮਾਜ ਦੇ ਕੋ 3 ਦਫਾ ਹੈ ਵਾਹ ਜੀ ਵਾਹ ਕੀ ਬਾਤ ਹੈ ਫਿਰ ਆ ਵੇਖੇ ਉਹਨਾਂ ਨੇ ਆਪਣੇ ਹਾਂਜੀ ਇਹ ਸਾਰਾ ਤਸਵੀਰਾਂ ਵੀ ਤੁਹਾਨੂੰ ਮਿਲ ਜਾਣਗੀਆਂ ਇਹਨਾਂ ਨੇ ਕੋਲ ਸਭ ਤੋਂ ਸਾਰਾ ਅੱਛਾ ਸਹੀ ਸਾਰਾ ਉਹਨਾਂ ਦੀ ਰਿਹਾਇਸ਼ ਕੀ ਬਾਤ ਹੈ ਪਰ ਉਹਨਾਂ ਦੀ ਬੱਗੀ ਹੁੰਦੀ ਸੀ ਬੜੀ ਵੱਡੀ ਹਵੇਲੀ ਹੋਣੀ ਹੈ ਹਾਂਜੀ ਘੋੜੇ ਖਲੋਤੇ ਹੁੰਦੇ ਸਨ ਜਗ੍ਹਾ ਹੀ ਇੰਨੀ ਜ਼ਿਆਦਾ ਜਿਹੜੀ ਹੈ ਇੱਥੋਂ ਸ਼ੁਰੂ ਹੋਈ ਇਹ ਜੋ ਯਾਨੀ ਇਹ ਏਰੀਆ ਸਾਰਾ ਹੀ ਜਿਹੜਾ ਆ ਸਾਰਾ ਉਹ ਉੱਥੇ ਤੱਕ ਜਾਂਦਾ ਕੀ ਬਾਤ ਇਹਦੇ ਘੱਟੋ ਘੱਟ ਕੋ 7-8 ਮਕਾਨ ਨੌ ਰਿਹਾਇਸ਼ ਸੀ ਇੱਥੇ ਪੂਰਾ ਮਹੱਲਾ ਇੱਕ ਘਰ ਚ ਬਣਿਆ ਇੱਕ ਘਰ ਦਾ ਪੂਰਾ ਮਹੱਲਾ ਇਧਰੋਂ ਨਿਕਲ ਚਲੀ ਹਾਂਜੀ ਇਹ ਕੋਈ ਘਰ ਹੀ ਸੀ ਮੇਰਾ ਨਾ ਹਾਂਜੀ ਇਹ ਘਰ ਸੀ ਇਹ ਪਾਰਟੀਸ਼ਨ ਆਪਣੀ ਅਸਲੀ ਹਾਲਤ ਚ ਨੰਬਰ ਬਾਹਰ ਦਾ ਮਹਿਲਾ ਸੀ ਇਹ ਇੱਥੇ ਕਿਸੇ ਵਕਤ ਪਿਆਰੇ ਪਾਕਿਸਤਾਨ ਤੋਂ ਅਰਸਾ ਪਹਿਲੋਂ ਇੱਥੇ ਸਕੂਲ ਵੀ ਮੌਜੂਦ ਰਿਹਾ ਅੱਛਾ ਠੀਕ ਹੈ ਸਹੀ ਹਾਂਜੀ ਚਲੋ ਕਰਦੇ ਆ ਦੇਖੋ ਆ ਹੋਇਆ ਜਿਹੜੇ ਨਾ ਇਹ ਦੇਖੋ ਨਾ ਇਹ ਅੰਦਰੋਂ ਹੁਣ ਖੋਖਲੇ ਹੋ ਗਏ ਨੇ ਇਹ ਘਰ ਅੰਦਰੋਂ ਖੋਖਲੇ ਹੋ ਗਏ ਨੇ ਲੇਕਿਨ ਦੋਸਤੋ ਤੁਸੀਂ ਦੇਖੋ ਇਹ ਇੱਕ ਡਾਰ ਵਾਲਾ ਇਹ ਘਰ ਵਿੱਚ ਬੰਦ ਹੈ ਲੇਕਿਨ ਇਹ ਉਹੀ ਆਪਣੀ ਅਸਲੀ ਹਾਲਤ ਚ ਜਨਾਬ ਦੇਖੋ ਤੁਸੀਂ ਕੀ ਬਾਤ ਹੈ ਦੇਖ ਸਾਹਿਬ ਇੱਧਰ ਇਹ ਵੀ ਦੇਖੋ ਇਹ ਵੀ ਪੁਰਾਣੀ ਲੇਕਿਨ ਇਹ ਵੀ ਜਨਾਬ ਇਹਦਾ ਵੀ ਦਰਵਾਜ਼ਾ ਦੋਸਤੋ ਦੇਖਣਾ ਤੁਸੀਂ ਇਹ ਦੇਖੋ ਇਹ ਨਾਮ ਹੈ ਕੀ ਬਾਤ ਹੈ ਦੇਖੋ ਜੀ ਨਕਸ਼ਾ ਨਗਾਰੀ ਇੱਕ ਤੋਂ ਬਾਅਦ ਇੱਕ ਕਹਾਣੀ ਇਹ ਸਾਹਮਣੇ ਆ ਅੰਦਰ ਆਓ ਅੱਛਾ ਵਾਹ ਜੀ ਇਹ ਫਿਰ ਘਰਾਂ ਦੇ ਵਿੱਚ ਮੇਰੇ ਕੋਲ ਚਾਰ ਤੇ ਨਹੀਂ ਇੱਥੇ ਘਰ ਕੋਈ ਵੀ ਨਹੀਂ ਸੀ ਹਾਂ ਜੀ ਅਜਲ ਸੈਯਦ ਬਦਲ ਸ਼ਾਹ ਬੁਖਾਰੀ ਉਹਨਾਂ ਦੇ ਦਰਬਾਰ ਦੇ ਹੱਥਾਂ 'ਚ ਅਸੀਂ ਆ ਗਏ ਆ ਔਰ ਕਿਹਾ ਜਾਂਦਾ ਕਿ ਚਾਂਦਪੁਰ ਅਗਰ ਤੁਸੀਂ ਦੇਖੋ ਨਾ ਬਿਲਡਿੰਗਾਂ ਇੱਕ ਕੁਝ ਵੀ ਨਹੀਂ ਸੀ ਹੁੰਦਾ ਇਹ ਖਾਲੀ ਦਰਬਾਰ ਸੀ ਉਹ ਚਾਰ ਦੇ ਖਾਲੀ ਜਗ੍ਹਾ ਔਰ ਛੋਟਾ ਜਿਹਾ ਕਬਰਸਤਾਨ ਇਹ ਜਨਾਬ ਜੀ ਦੇਖ ਲਓ ਇਹ ਜਨਾਬ 3 ਜੂਨ ਨੂੰ ਇਹਨਾਂ ਦਾ ਉਰਸੀ ਜਿਹੜਾ ਨਾ ਉਹ ਲੱਗਦਾ ਹੈ ਇਹ ਇਹਦੇ ਤੁਸੀਂ ਦੇਖ ਲਓ ਇਹ ਵੀ ਬਹੁਤ ਮੁਹੱਈਆ ਦੌਰ ਤੋਂ ਪਹਿਲਾਂ ਦੇ ਹੈਗੇ ਸੀ ਬਜ਼ੁਰਗ ਇਹ ਇਹਨਾਂ ਦੇ ਮੁਤਲਕ ਕਿਆ ਸਹੀ ਕੀਤਾ ਜਾਂਦਾ ਹੈ ਕਿ ਇਹਨਾਂ ਨੂੰ ਮਿਲਣ ਵਾਸਤੇ ਅਕਬਰ ਬਾਦਸ਼ਾਹ ਬਾਜ਼ਾਤੋਂ ਤੌਰ ਦੇ ਉੱਤੇ ਹਫਸਾਬਾਦ ਆਏ ਸਨ ਵਾਹ ਜੀ ਵਾਹ ਹਾਂਜੀ ਇੱਥੇ ਕਿਸੇ ਵਕਤ ਚਾਹ ਬਹਾਰੀ ਹੁੰਦਾ ਸੀ ਪਹਿਲਾਂ ਉਹਨੂੰ ਚਾਹ ਅਰੋੜਿਆ ਕਿਹਾ ਜਾਂਦਾ ਸੀ ਓਮ ਗੁਲਾਟੀ ਅਰੋੜਾ ਉਹਦੀ ਮਲਕੀਅਤ ਦਾ ਦਾਅਵਾਦਾਰ ਸਨ ਬਾਅਦ ਵਿੱਚ ਫਿਰ ਕੇਸ ਅਦਾਲਤ ਤੇ ਚੱਲਿਆ ਫਿਰ ਮੁਸਲਮਾਨ ਫਕੀਰਾਂ ਦੇ ਹੱਕ ਵਿੱਚ ਫੈਸਲਾ ਆਇਆ ਸੀ ਠੀਕ ਹੈ ਸਹੀ ਹੈ ਉਹਨੂੰ ਜਿਹੜੇ ਬਾਅਦ ਵਿੱਚ ਬਬੂਲਾਰ ਦੇ ਤੇ ਹਲੇ ਉਸ ਲੱਗਦਾ ਤੇ ਇੱਥੇ ਜਗ੍ਹਾ ਥੋੜੀ ਹੈ ਹਾਂਜੀ ਤੇ ਆ ਨਾਲ ਹੀ ਸਾਬਕਾ ਮਤਲਬ ਪਾਕਿਸਤਾਨ ਠੀਕ ਹੈ
ਚਲੋ ਵਧੀਆ ਜੀ।